ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਤੁਸੀਂ ਜੁੜੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ। ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜਗਵੀਰ ਸਿੰਘ ਜੀ। ਜਗਵੀਰ ਸਿੰਘ ਜੀ ਲੈ ਕੇ ਆਉਂਦੇ ਨੇ ਕੁਛ ਕੁ ਨੁਸਖੇ। ਇੱਕ ਤੇ ਤੁਸੀਂ ਮੰਗਲਵਾਰ ਨੂੰ ਪੁੱਛਦੇ ਹੋ ਨੁਸਖਿਆਂ ਨੂੰ, ਉਹ ਲੈ ਕੇ ਆਉਂਦੇ ਨੇ। ਉਸ ਤੋਂ ਬਾਅਦ ਉਹ ਹੋਰ ਵਾਧੂ ਨੁਸਖੇ ਵੀ ਸਾਡੇ ਲਈ ਲੈ ਕੇ ਆਉਂਦੇ ਨੇ। ਵੀਰਵਾਰ ਨੂੰ ਹੁੰਦੇ ਨੇ, ਉਸ ਦੇ ਵਿੱਚ ਕਾਲ ਕੋਈ ਨਹੀਂ ਲੈ ਜਾਂਦੀ। ਜਗਵੀਰ ਸਿੰਘ ਤੋਂ ਨੁਸਖੇ ਪੁੱਛਾਂਗੇ। ਨੁਸਖਿਆਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪਰਿਵਾਰ, ਬੇਕਰਸਫੀਲਡ, ਮਨਜੀਤ ਸਿੰਘ ਚੌਹਾਨ, ਵਰਜੀਨੀਆ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ, ਓਹਾਇਓ, ਤਜਿੰਦਰ ਸਿੰਘ ਗਿੱਲ, ਬੇਕਰਸਫੀਲਡ, ਸੰਤ ਸਿੰਘ ਤੇ ਦੇਬਾ ਟਰਲਕ, ਸਤਨਾਮ ਸਿੰਘ ਕਮਲਜੀਤ ਕੌਰ ਟਰਲਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਜਸਵਿੰਦਰ ਸਿੰਘ ਦਰਸ਼ਨ ਕੌਰ ਜੂਬਾ ਸਿਟੀ, ਗੁਰਮੀਤ ਸਿੰਘ ਚੱਲੀ ਐਸਕਲੋਨ, ਪ੍ਰਿਤਪਾਲ ਸਿੰਘ ਗੁਰਮੇਲ ਕੌਰ ਬਾਟ, ਸਲਮਾ ਗੁਰਚਰਨ ਸਿੰਘ ਜੀ ਬੇਕਰਸਫੀਲਡ, ਬਹਾਦਰ ਸਿੰਘ ਜੀ ਹੌਲਰ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ। ਸਾਡੇ ਨਾਲ ਜੁੜ ਚੁੱਕੇ ਨੇ ਜਗਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਰਿਆਂ ਤੋਂ ਪਹਿਲਾਂ 2-3 ਐਰਗੀ ਆਏ ਸੀ, ਪਿੰਡੇ ਤੇ ਖਾਜ ਜੀ ਰਹਿੰਦੀ ਹੈਗੀ ਉਹਨਾਂ ਦੇ। ਹਾਂਜੀ, ਉਹਦੇ ਕਾਫੀ ਕਾਲਸ ਆਈਆਂ ਜੀ। ਹਾਂਜੀ, ਉਹਦੇ ਵਾਸਤੇ ਐਰਗੀ ਖੁੱਲ੍ਹ ਕੇ ਥੋੜ੍ਹੀ ਜਿਹੀ ਗੱਲ ਕਰਦੇ। ਸਾਰਿਆਂ ਤੋਂ ਪਹਿਲਾਂ ਵੀ ਹੋ ਸਕਦਾ ਹੈਗਾ ਵੀ ਖੂਨ ਦੇ ਵਿੱਚੋਂ ਖਰਾਬੀ ਹੋਵੇ ਤਾਂ ਵੀ ਖਾਰਿਸ਼ ਸ਼ੁਰੂ ਹੋ ਸਕਦੀ ਹੈ ਜੀ। ਇਹਦੇ ਵਾਸਤੇ ਤੁਸੀਂ ਆਪਣੇ ਸੌਂਫ ਤੇ ਧਨੀਆ ਇਹਦੀ ਫੱਕੀ ਜੀ ਬਣਾ ਕੇ ਉਹ ਆਪਣੇ ਤੁਸੀਂ ਲੈ ਸਕਦੇ ਹੈਗੇ। ਨਿੰਬੂ ਪਾਣੀ ਪੀ ਸਕਦੇ ਹੈਗੇ, ਇਹਦੇ ਵਿੱਚੋਂ ਮਿਸ਼ਰੀ ਮਿਲਾ ਕੇ ਪੀ ਲਓ ਭਾਵੇਂ। ਅੱਛਾ ਜੀ, ਫਿਰ ਤੁਸੀਂ ਆਪਣੇ ਗਾਜਰਾਂ ਦਾ, ਟਮਾਟਰਾਂ ਦਾ, ਪਾਲਕ ਦਾ ਇਹ ਜੂਸ ਪੀ ਸਕਦੇ ਹੈਗੇ। ਹਲਦੀ ਤੇ ਔਲਾ ਪਾਊਡਰ ਮਿਲਾ ਕੇ ਇਹ ਤੁਸੀਂ ਉਹਨੇ ਖਾ ਸਕਦੇ ਹੈਗੇ। ਇਹ ਸਾਰੀਆਂ ਖਾਣੇ ਵਾਲੀਆਂ ਚੀਜ਼ਾਂ ਤੁਹਾਨੂੰ ਦੱਸਦਾ ਜੀ। ਖੂਨ ਸਾਫ਼ ਕਰਨ ਵਾਲੀਆਂ ਚੀਜ਼ਾਂ, ਖੂਨ ਸਾਫ਼ ਕਰਨ ਵਾਲੀਆਂ ਚੀਜ਼ਾਂ ਇਹ ਤੁਹਾਨੂੰ ਦੱਸਦਾ। ਔਲਾ ਤਾਂ ਹਲਦੀ ਤੁਸੀਂ ਮਿਲਾ ਕੇ ਇਹ ਖਾ ਸਕਦੇ ਹੈ। ਉਹਦੇ ਬਾਅਦ ਫਿਰ ਦੱਸਦੇ ਹਾਂ ਆਪਾਂ ਉਹਨੇ, ਨਹੀਂ ਤਾਂ ਆਪਣੇ ਨਿੰਬ ਦੀਆਂ ਗੋਲੀਆਂ ਜਾਂ ਨਿੰਬ ਦੀ ਗੋਲੀਆਂ ਵੀ ਤੁਸੀਂ ਉਹ ਖਾ ਸਕਦੇ ਹੋ, ਉਹ ਵੀ ਖੂਨ ਸਾਫ਼ ਕਰ ਦਿੰਦੀਆਂ ਹੈਗੀਆਂ। ਜਾਂ ਨਿੰਬ ਦੇ ਪੱਤੇ ਥੋੜ੍ਹੇ ਜਿਹਾ ਪਾਊਡਰ ਉਹ ਇੱਕ ਚੁੰਡੀ ਆਪਣੇ ਲੈ ਲਈ, ਹੌਲੀ ਹੌਲੀ ਇਹੀ ਆਪਣੇ ਖੂਨ ਸਾਫ਼ ਕਰ ਦਿੰਦੀ। ਬਾਕੀ ਅੱਗੇ ਗੱਲ ਕਰਦੇ ਹਾਂ ਜਿਹੜੀ ਉੱਪਰ ਚੀਜ਼ਾਂ ਲਗਾਉਣੇ ਨੂੰ, ਵੀ ਤੁਸੀਂ ਕਿਹੜੀ ਕਿਹੜੀ ਚੀਜ਼ਾਂ ਲਗਾ ਸਕਦੇ ਆ। ਇਹਦੇ ਮੂੰਗਫਲੀ ਦਾ ਤੇਲ ਇਹਦੇ ਵਿੱਚ ਵਧੀਆ ਰਹਿੰਦੇ। ਜੇ ਤਾਂ ਸਾਰੀ ਖੁਸ਼ਕ ਸਕਿਨ ਹੋਈ ਵੀ ਹੈਗੀ, ਮੂੰਗਫਲੀ ਦਾ ਤੇਲ ਸਾਰਿਆਂ ਤੋਂ ਬੈਸਟ ਹੈਗਾ। ਮੂੰਗਫਲੀ ਦੇ ਤੇਲ ਦੇ ਵਿੱਚ ਤੁਸੀਂ ਨਿੰਬੂ ਨੂੰ ਜੋੜ ਕੇ ਲਗਾ ਸਕਦੇ ਹੈਗੇ। ਕਰੇਲੇ ਦੇ ਰਸ ਦੇ ਵਿੱਚ ਤੁਸੀਂ ਨਿੰਬੂ ਨੂੰ ਜੋੜ ਕੇ ਲਗਾ ਸਕਦੇ ਹੈਗੇ। ਜੇ ਸਾਰੇ ਉਹਨੇ ਫਿਗ ਦੇ ਜਿਹੜੇ ਹੁੰਦੇ ਆ, ਫਿਗ ਦਾ ਦਰਖਤ ਅੰਜੀਰ, ਉਹਨਾਂ ਦੇ ਪੱਤਿਆਂ ਦਾ ਰਸ ਕੱਢ ਕੇ ਉਹਦੇ ਵਿੱਚ ਨਿੰਬੂ ਨੂੰ ਜੋੜ ਕੇ ਤੁਸੀਂ ਲਗਾ ਸਕਦੇ ਹੈਗੇ ਇਹਦੇ ਉੱਤੇ। ਫਿਰ ਆਪਣੇ ਤਿਲਾਂ ਦਾ ਤੇਲ ਤੁਸੀਂ 50 ਗ੍ਰਾਮ ਲੈ ਲਓ। ਤੁਲਸੀ ਦੇ ਪੱਤਿਆਂ ਦਾ ਰਸ 100 ਗ੍ਰਾਮ ਲੈ ਕੇ ਦੋਹਾਂ ਨੂੰ ਮਿਲਾ ਕੇ ਤੁਸੀਂ ਅੱਗ ਤੇ ਪਕਾਉਣਾ ਹੈਗਾ। ਇਹ ਜਦ ਸਾਰਾ ਤੇਲ ਸਮਝ ਚੌਥਾ ਹਿੱਸਾ ਰਹਿ ਗਿਆ, ਚੌਥਾ ਹਿੱਸਾ ਰਹਿ ਗਿਆ, ਉਹ ਤੇਲ ਦੀ ਤੁਸੀਂ ਆਪਣੇ ਮਾਲਿਸ਼ ਕਰਨੀ ਹੈਗੀ। ਨਹੀਂ ਆਪਣੇ ਇਕੱਲੇ ਤੁਲਸੀ ਦੇ ਪੱਤੇ ਵੀ ਉਹਦੇ ਮਾਲਿਸ਼ ਕਰ ਸਕਦੇ ਹੈਗੇ। ਤੁਲਸੀ ਦੇ ਪੱਤਿਆਂ ਦੇ ਵਿੱਚ ਮਾਝੀ ਫਲ ਘੋਟ ਕੇ ਤੁਸੀਂ ਚਟਨੀ ਜੀ ਬਣਾ ਕੇ ਉਹਦੀ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਸਕਦੇ ਹੈਗੇ ਇਹਦੇ ਵਿੱਚ। ਤੇ ਪਿਆਜ਼ ਦਾ ਰਸ ਲੈ ਕੇ ਤੇ ਆਪਣੇ ਵਿੱਚੋਂ ਥੋੜ੍ਹੀ ਸ਼ਰਾਬ ਪਾ ਕੇ ਉਹਦੀ ਤੁਸੀਂ ਆਪਣੇ ਪਿੰਡੇ ਤੇ ਲਗਾ ਸਕਦੇ ਹੈਗੇ ਜਿੱਥੇ ਵੀ। ਤੇ ਬਹੇੜਾ, ਗੰਧਕ, ਔਲਾ, ਲਸਣ, ਇਹ ਚਾਰੇ ਚੀਜ਼ਾਂ ਕੁੱਟ ਕੇ ਤੁਸੀਂ ਆਪਣੇ ਪੇਸਟ ਜਿਹਾ ਬਣਾ ਲਓ। ਵਿੱਚ ਫਿਰ ਇਹਦੇ ਚਮੇਲੀ ਦਾ ਤੇਲ ਪਾ ਕੇ ਐਨ ਲੇਪ ਜਿਹਾ ਬਣਾ ਲੈਣਾ ਹੈਗਾ। ਇਹ ਤੁਸੀਂ ਇਹ ਲਗਾ ਸਕਦੇ ਹੈਗੇ। ਇਹ ਸਾਰੀਆਂ ਆਪਣੇ ਚੀਜ਼ਾਂ ਵਧੀਆ ਹੈਗੀਆਂ। ਇਹ ਜੇ ਤੁਸੀਂ ਆਪਣੇ ਨਾਰੀਅਲ ਦੇ ਤੇਲ ਦੇ ਵਿੱਚ ਮੁਸ਼ਕਪੂਰ ਪਾ ਕੇ, ਜੇ ਸਮਝ ਲਓ ਸਾਰਾ 1 ਕੱਪ ਨਾਰੀਅਲ 150 ਗ੍ਰਾਮ ਨਾਰੀਅਲ ਦਾ ਤੇਲ ਹੈ ਤਾਂ 4 ਟਿੱਕੀਆਂ ਤੁਸੀਂ ਮੁਸ਼ਕਪੂਰ ਦੀਆਂ ਪਾਣੀਆਂ। ਇਹਦੇ ਨਾਲ ਵੀ ਇਹ ਤਾਂ ਅਜਮਾਇਆ ਵਾ ਹੈਗਾ ਜੀ, ਪੱਕਾ ਨੁਕਸਾ ਘਰੇ ਅਜਮਾਇਆ ਹੈਗਾ ਅਸੀਂ। ਤੇ ਆਪਣੇ ਉਹਦੇ ਸਰੀਰ ਦੇ ਵਿੱਚ ਮੈਂ ਖੁਰਕ ਚਲੇ ਗਈ ਜੀ ਉਹਦੇ ਵਿੱਚੋਂ, ਇਹਦੇ ਵਿੱਚੋਂ। ਸ਼ਰਾਬ ਤੇ ਫਿਰ ਸਫੇਦ ਪਿਆਜ਼ ਦਾ ਰਸ ਲੈਣਾ ਹੈਗਾ। ਇਹਦੇ ਵਿੱਚੋਂ ਤੁਸੀਂ ਉਨੀਆਂ ਸਫੇਦ ਪਿਆਜ਼ ਦਾ ਰਸ ਲੈਣਾ ਹੈਗਾ, ਉਨੀਆਂ ਤੁਸੀਂ ਆਪਣੇ ਸ਼ਰਾਬ ਵਿੱਚੋਂ ਮਿਲਾਣੀ। ਇਹਦੇ ਨਾਲ ਵੀ ਆਪਣੇ ਜਿਹੜੇ ਰਜਿਸਟਰੀ ਹੁੰਦੇ ਆ ਉਹ ਵੀ ਆਪਣੇ ਮਰ ਜਾਂਦੇ ਜੀ। ਤੇ ਗਾਜਰ ਦੇ ਰਸ ਦੇ ਵਿੱਚੋਂ ਤੁਸੀਂ ਅਦਰਕ ਦਾ ਰਸ ਮਿਲਾ ਕੇ ਉਹ ਤੁਸੀਂ ਮਿਲਾ ਸਕਦੇ ਹੈਗੇ। ਤੇ ਗਾਜਰ ਦੇ ਰਸ ਅਜਵੈਨ ਮਿਲਾ ਕੇ ਤੁਸੀਂ ਉਹ ਵੀ ਲਗਾ ਸਕਦੇ ਹੈਗੇ। ਛਿਲਕਿਆਂ ਦੇ ਚੂਰਨ ਦੇ ਵਿੱਚੋਂ ਛਿਲਕੇ ਤੇ ਜਿਹੜੇ ਸੰਤਰੇ ਦੇ ਛਿਲਕੇ ਜਿਹੜੇ ਵਿੱਚ ਉਹਦੇ ਵਿੱਚ ਗਾਜਰ ਦਾ ਰਸ ਪਾ ਕੇ ਅਜਵੈਨ ਪਾ ਕੇ ਉਹ ਤੁਸੀਂ ਮਲ ਸਕਦੇ ਹੈਗੇ। ਨਹੀਂ ਤਾਂ 5 ਗ੍ਰਾਮ ਤੁਸੀਂ ਫਟਕੜੀ ਲੈਣੀ ਹੈਗੀ, ਫਟਕੜੀ ਦੀ ਖਿੱਲ ਕਰ ਲੈਣੀ। 5 ਗ੍ਰਾਮ ਫਟਕੜੀ ਦੀ ਖਿੱਲ ਲੈਣੀ ਹੈਗੀ। 50 ਗ੍ਰਾਮ ਸਰੋਂ ਦੇ ਤੇਲ ਦੇ ਵਿੱਚ ਮਿਕਸ ਕਰ ਲੈਣੀ ਹੈਗੀ। ਤੇ 2 ਟਿੱਕੀਆਂ ਵਿੱਚ ਇਹਦੀਆਂ ਮੁਸ਼ਕਪੂਰ ਦੀਆਂ ਪਾ ਲੈਣੀਆਂ। ਇਹ ਤੁਸੀਂ ਲਗਾ ਲਿਆ ਕਰੋ। ਜਿਹਨਾਂ ਨਾਲ ਜਿਹੜਾ ਮਰਜ਼ੀ ਤੁਸੀਂ ਆਪਣੇ ਇਲਾਜ ਕਰ ਸਕਦੇ ਹੈਗੇ ਖੁਰਕ ਵਾਸਤੇ। ਤਾਂ ਹੀ ਮੈਂ ਇਲਾਜ ਦੱਸੇ ਵੀ ਚੱਲ ਕਿਸੇ ਦੇ ਤਾਂ ਆਪਣੇ ਕੰਮ ਆਊਗੇ। ਮੁਸ਼ਕਪੂਰ ਵਾਲਾ ਵੀ ਵਧੀਆ ਚੀਜ਼ ਹੈਗਾ। ਬਾਕੀ ਕਹਿੰਦੇ ਸੀਗੇ ਜਿਹਦਾ ਤਾਂ ਹਾਜ਼ਮਾ ਜਾਂ ਠੀਕ ਨਹੀਂ ਰਹਿੰਦਾ ਹੈਗਾ, ਰੋਟੀ ਖਾ ਕੇ ਜਦੀ ਉਹਨਾਂ ਨੂੰ ਚਿੱਤ ਜਿਹਾ ਖਰਾਬ ਹੋ ਜਾਂਦਾ ਹੈਗਾ,
ਉਹ ਆਪਣੇ ਸੁੰਡ, ਕਾਲੀ ਮਿਰਚਾਂ, ਮਗਾਂ, ਇਹ ਬਰਾਬਰ ਲੈ ਕੇ ਅੱਧਾ ਚਮਚਾ ਤੁਸੀਂ ਲੈ ਲਿਆ ਕਰੋ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਇਹੀ ਆਪਣੇ ਖਾਂਸੀ ਵਾਸਤੇ ਹੀ ਵਧੀਆ ਚੀਜ਼ ਹੈ। ਸੁੰਡ, ਕਾਲੀ ਮਿਰਚਾਂ, ਮਗਾਂ, ਇਹ ਸ਼ਹਿਦ ਮਾ ਪਾ ਕੇ ਲੈਣੀਆਂ ਤੇ ਇਹਦੇ ਹਾਜ਼ਮੇ ਵਾਸਤੇ ਐਂ ਲੈ ਲੈਣੀਆਂ। ਉਹ ਉਹਨੇ ਜਿਹੜਾ ਦੰਦਾਂ ਦਾ ਮੰਜਾ ਲੋਕਾਂ ਨੂੰ ਪਤਾ ਹੀ ਹੈ ਕਿਸ ਤਰ੍ਹਾਂ ਬਣਾਉਂਦੇ ਹੈਗੇ, ਤੇ ਉਹ ਵੀ ਉਹਦੀ ਤੁਸੀਂ ਫੱਕੀ ਲੈ ਲਓ, ਉਹ ਵੀ ਹਾਜ਼ਮੇ ਵਾਸਤੇ ਵਧੀਆ ਚੀਜ਼ ਹੈ ਜੀ। ਜੇ ਜਿੰਨੀ ਮਰਜ਼ੀ ਗੈਸ ਗੂਸ ਨਿਕਲਦੀ ਹੈ ਤੁਹਾਡੇ ਪੇਟ 'ਚ, 10 ਮਿੰਟਾਂ ਮਾ ਆਰਾਮ ਆ ਜਾਂਦਾ ਤੁਹਾਨੂੰ। ਨਸ਼ਾਦਰ ਠੀਕਰੀ ਹੈ ਜੀ, ਨਸ਼ਾਦਰ ਲੌਂਗ ਤੇ ਕਾਲੀ ਮਿਰਚਾਂ ਤੇ ਬਰਾਬਰ ਲੈ ਕੇ ਨਸ਼ਾਦਰ ਠੀਕਰੀ ਦਾ ਚੌਥਾ ਹਿੱਸਾ ਪਾ ਲਓ ਤਕਰੀਬਨ, ਜਦ ਇੱਕ ਚੁਟਕੀ ਮੂੰਹ ਪਾ ਕੇ ਦੇਖ ਲਓ ਜੇ ਤੁਹਾਨੂੰ ਲੂਣ ਚੰਗਾ ਕਰਾਰਾ ਜਿਹਾ ਲੱਗੇ। ਜੇ ਘੱਟ ਲੱਗਦਾ ਤਾਂ ਹੋਰ ਪਾ ਲਓ ਥੋੜ੍ਹਾ, ਨਹੀਂ ਉਹਦੀ ਫੱਕੀ ਉਹ ਤੁਸੀਂ ਲੈ ਲਓ ਅੱਧਾ ਕੁ ਚਮਚਾ। ਇਹ ਆਪਣੇ ਫਟ ਆਰਾਮ ਕਰ ਦੂ ਬਾਈ, ਸਾਰੀ ਗੈਸ ਦੀ ਜਿੰਨੀ ਮਰਜ਼ੀ ਰੋਟੀ ਖਾਈ ਫਟ ਆ ਜਾਵਾਂ ਤੇ ਚਿੱਤਾ ਔਖਾ ਜਾਂਦਾ, ਐਨ ਵਧੀਆ ਚੀਜ਼ ਹੈ ਜੀ। ਪੱਕੀ ਗੱਲ ਇਹ ਅਜਮਾਈ ਵੀ ਗੱਲ ਹੈ, ਘਰੇ ਅਜਮਾਈ ਵੀ। ਨਹੀਂ ਤਾਂ ਫਿਰ ਲੌਂਗ ਤੇ ਹਰੜਾਂ ਦਾ ਕਾੜਾ ਜਿਹਾ ਬਣਾ ਕੇ ਤੁਸੀਂ ਵਿੱਚ ਸਿੰਧਾ ਨੂਣ ਪਾ ਕੇ ਇਹ ਪੀ ਸਕਦੇ ਹੈਗੇ ਤੁਸੀਂ। ਅਜਵੈਨ ਤੇ ਛੋਟੀ ਹਰੜ, ਜਿਸ ਤਰ੍ਹਾਂ ਚਾਰ ਕੁ ਅਜਵੈਨ ਦੇ ਚਮਚੇ ਪਾ ਲਓ, ਥੋੜ੍ਹੀਆਂ ਛੋਟੀ ਹਰੜਾਂ ਪਾ ਲਓ, 1 ਚਮਚਾ, ਤੇ ਹਿੰਗ ਥੋੜ੍ਹੀ ਜਿਹੀ ਪਾ ਸਕਦੇ ਹੈਗੇ ਵਿੱਚ ਮਾ, ਲਾਹੌਰੀ ਨੂਣ ਪਾ ਸਕਦੇ ਹੈਗੇ ਸਿੰਧਾ ਨੂੰ, ਇਹ ਪਾ ਕੇ ਇਹਦੀ ਫੱਕੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਆਪਣੇ ਜੀਰਾ, ਤੁਸੀਂ ਜੀਰੇ ਦੀ ਚਾਹ ਜੀ ਬਣਾ ਕੇ ਇਹ ਪੀ ਲਿਆ ਕਰੋ ਭਾਵੇਂ, ਇਹ ਬਹੁਤ ਵਧੀਆ ਚੀਜ਼ ਹੈਗੀ ਹਾਜ਼ਮੇ ਵਾਸਤੇ। ਫਿਰ ਅਦਰਕ ਵਧੀਆ ਚੀਜ਼ ਹੈਗੀ ਹਾਜ਼ਮੇ ਵਾਸਤੇ। ਅਦਰਕ ਦਾ ਤੁਸੀਂ ਆਪਣੇ ਨੂਣ ਪਾ ਕੇ, ਅਦਰਕ ਕੱਟ ਕੇ, ਨਿੰਬੂ ਨਿਚੋੜ ਕੇ ਚਾਹ ਜਿਹਾ ਬਣਾ ਕੇ ਰੋਟੀ ਨਾਲ ਖਾ ਲਿਆ ਕਰੋ, ਐਨ ਬਹੁਤ ਵਧੀਆ ਚੀਜ਼ ਹੈਗੀ ਹਾਜ਼ਮੇ, ਰੋਟੀ ਰਾਟੀ ਉਹਨੇ ਠੀਕ ਵਾਸਤੇ ਕਰ ਦਿੰਦੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਮੁਰਲੀ ਦਾ ਰਸ ਵੀ ਲੈ ਸਕਦੇ ਹੈਗੇ ਇਹਦੇ ਵਿੱਚ, ਮੁਰਲੀ ਦਾ ਰਸ ਜਾਂ ਮੁਰਲੀ ਨੂੰ ਥੋੜ੍ਹਾ ਨਿੰਬੂ ਨਿਚੋੜ ਕੇ ਉਹ ਖਾ ਲਿਆ ਕਰੋ ਸਵੇਰ ਸਾਂਝ। ਇਹਦੇ ਨਾਲ ਜਿਹੜੇ ਖੱਟੇ ਖੁੱਟੇ ਡਕਾਰ ਜਾਂਦੇ ਤੁਹਾਨੂੰ ਜਾਂ ਕੋਈ ਰੋਟੀ ਹਜਮ ਨਹੀਂ ਹੁੰਦੀ ਉਹ ਠੀਕ ਹੋ ਜੂਗੀ। ਫਿਰ ਆਪਣੇ 50 ਗ੍ਰਾਮ ਧਨੀਆ ਤੁਸੀਂ ਲੈ ਲਓ, 10 ਗ੍ਰਾਮ ਕਾਲਾ ਨੂਣ, 10 ਗ੍ਰਾਮ ਕਾਲੀ ਮਿਰਚਾਂ, 10 ਗ੍ਰਾਮ ਸੌਂਫ, ਇਹਦਾ ਚੂਰਨ ਜਿਹੀ ਬਣਾ ਕੇ ਤੁਸੀਂ ਉਹਨੇ ਲੈ ਲਿਆ ਕਰੋ। ਜੇ ਤੁਹਾਨੂੰ ਹੋਰ ਕੋਈ ਫੀਲ ਹੁੰਦਾ ਢਿੱਡ 'ਚ ਵੀ ਆਉਂਦੇ ਕੋਈ ਮੇਰੇ ਗੋਲਾ ਜਿਹਾ ਹੈਗਾ ਜਾਂ ਭਾਰੀ ਜਿਹਾ ਢਿੱਡ ਹੈਗਾ, ਰੋਟੀ ਜਮਾਂ ਦੇ ਹਜਮੇ ਨਹੀਂ ਹੁੰਦੀ ਹੈਗੀ, ਖਾਣੇ ਨੂੰ ਨਹੀਂ ਜੀਅ ਕਰਦਾ ਹੈਗਾ, ਫਿਰ ਤੁਸੀਂ ਕੁਮਾਰੀ ਆਸਵ ਸਾਰਿਆਂ ਤੋਂ ਵਧੀਆ ਚੀਜ਼ ਹੈਗੀ, ਸਾਰੀ ਬਿਮਾਰੀਆਂ ਨੂੰ ਦੂਰ ਕਰ ਦੇਗੀ ਕੁਮਾਰੀ ਆਸਵ ਜਿਹੜੀ ਹੈਗੀ। 4 ਚਮਚੇ ਦਵਾਈ ਦੇ ਲੈਣੇ ਹੈਗੇ ਤੇ 4 ਚਮਚੇ ਤੁਸੀਂ ਪਾਣੀ ਦੇ ਮਿਕਸ ਕਰਕੇ ਰੋਟੀ ਖਾਣੇ ਦੇ ਬਾਅਦ ਤੁਸੀਂ ਲੈ ਲਓ। 1 ਹਫ਼ਤੇ ਵਿੱਚ ਤੁਹਾਨੂੰ ਐਨ ਪਤਾ ਲੱਗ ਜੂਗਾ ਵੀ ਮੈਂ ਕਿੱਥੇ ਪਹੁੰਚ ਗਿਆ ਮੇਰਾ ਢਿੱਡ, ਐਨ ਵਧੀਆ ਚੀਜ਼। ਉਹ ਮੇਰੇ ਅਜਮਾਈ ਵੀ ਹੈਗੀ, ਸਾਰੇ ਲੋਕਾਂ ਨੇ ਇੱਥੇ ਬੈਕ ਫੀਡ ਵੀ ਦਿੱਤੀ ਹੈਗੀ ਉਹਦੀ ਕੁਮਾਰੀ ਆਸਵ ਦੀ। ਇਹ ਤੁਸੀਂ ਆਪਣੇ ਬਹੁਤ ਵਧੀਆ ਚੀਜ਼ ਹੈਗੀ ਪੇਟ ਦੀ, ਉਹਦੇ ਵਾਸਤੇ, ਪੇਟ ਵਾਸਤੇ। ਤੇ ਅੱਗੇ ਚੱਲਦੇ ਹੈਗੇ ਆਪਾਂ ਜਿਹੜੇ ਪਿਛਲੇ ਵੀਕ ਰਹਿ ਗਏ ਸੀਗੇ ਨੁਕਸੇ ਸਾਰਿਆਂ ਤੋਂ ਪਹਿਲਾਂ ਉਹਦੇ ਉੱਤੇ ਚੱਲਦੇ ਹੈਗੇ। ਨਜ਼ਰ ਤੇਜ਼ ਕਰਨੇ ਵਾਸਤੇ ਪੁੱਛਦੇ ਤੇ ਜੇ ਕੁੜੀ ਦੀ ਵੀ ਛੋਟੀ ਦੀ ਨਜ਼ਰ ਤੇਜ਼ ਹੈਗੀ ਆ ਕੋਈ ਕਰਨੇ ਨੂੰ ਜਾਂ ਹੋਰ, ਇਹਦੇ ਵਿੱਚੋਂ ਤੁਸੀਂ ਸੌਂਫ, ਬਦਾਮ, ਕੂਜਾ, ਮਿਸ਼ਰੀ, ਇਹ ਤੁਸੀਂ ਆਪਣੇ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ, ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਫਿਰ ਗਾਜਰਾਂ, ਟਮਾਟਿਆਂ ਦਾ ਜੂਸ ਇਹਦੇ ਵਿੱਚ ਬਹੁਤ ਵਧੀਆ ਰਹਿੰਦਾ ਹੈਗਾ ਜੀ ਇਹਦੇ ਵਿੱਚ। ਜਾਂ ਫਿਰ ਤੁਸੀਂ ਆਪਣੇ ਇਹਦੇ ਵਿੱਚੋਂ ਲੈ ਸਕਦੇ ਹੈਗੇ ਕਾਲੀ ਮਿਰਚਾਂ ਤੇ ਥੋੜ੍ਹੀ ਜਿਹੀ ਆਪਣੇ 1 ਚੁਟਕੀ, ਅੱਧੀ 1 ਚੁਟਕੀ ਲੈ ਲਓ ਜਾਂ ਚਮਚੇ ਦਾ 1/3 ਹਿੱਸਾ ਲੈ ਲਓ ਕਾਲੀ ਮਿਰਚ ਲੈ ਕੇ, ਦੇਸੀ ਕੀਮਾ ਪਾ ਕੇ, ਥੋੜ੍ਹੀ ਜਿਹੀ ਮਿਸ਼ਰੀ ਪਾ ਕੇ, ਇਹ ਤੁਸੀਂ ਖਾ ਕੇ ਉੱਪਰ ਤੇ ਦੁੱਧ ਪੀ ਲਓ। ਇਹ ਬਹੁਤ ਵਧੀਆ ਚੀਜ਼ ਹੈ ਨਜ਼ਰ ਤੇਜ਼ ਕਰਨੇ ਵਾਸਤੇ, ਬਹੁਤ ਵਧੀਆ ਆਸਾਨ ਗਲੇ ਨੁਕਸਾ ਹੈਗਾ, ਹਰੇਕ ਬੱਚਾ ਯੂਜ਼ ਕਰਦਾ ਹੈਗਾ। ਫਿਰ ਜਿਹੜੇ ਅਨਾਰਾਂ ਦਾ ਜੂਸ ਤੁਸੀਂ ਅੱਖ ਦੇ ਵਿੱਚ ਮਾਈ ਕੇ 2-2 ਬੂੰਦ ਤੁਸੀਂ ਪਾ ਲਿਆ ਕਰੋ, ਇਹ ਵੀ ਅੱਖਾਂ ਦੀ ਬਿਮਾਰੀ ਵਾਸਤੇ ਵਧੀਆ ਦੂਰ ਹੈ ਤੇ ਨਜ਼ਰ ਵੀ ਤੇਜ਼ ਕਰ ਦਿੰਦਾ। ਜਿਹੜੇ ਅਨਾਰ ਆਪਾਂ ਜੂਸ ਜੇ ਘਰ ਕੱਢ ਕੇ ਲੈ ਲਵੇਂ ਤਾਂ ਬਹੁਤ ਵਧੀਆ ਚੀਜ਼ ਹੈਗੀ। ਘਰੇ ਤੁਸੀਂ ਅਨਾਰ ਲੈ ਕੇ ਉਹਦਾ ਜੂਸ ਕੱਢ ਕੇ ਐਨ ਚੰਗੀ ਤਰ੍ਹਾਂ ਭੁੰਨ ਲਿਓ ਕੱਪੜੇ ਦੇ ਵਿੱਚ ਮਨ, ਇਹ ਨਾ ਵੀ ਵਿੱਚੋਂ ਕੋਈ ਪਤਾ ਹੋਊਗਾ ਵੀ ਹਾਂ ਭਾਈ ਪਿਓਰ ਚੀਜ਼ ਹੈਗੀ, ਇਹ ਕੋਈ ਮਿਕਸ ਨਹੀਂ ਕਰੀ ਵੀ ਇਹਦੇ ਵਿੱਚ ਚੀਜ਼। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈ 100 ਗ੍ਰਾਮ ਤੁਸੀਂ ਬਦਾਮ ਲੈ ਲਓ, 100 ਗ੍ਰਾਮ ਚਾਰੇ ਮਗਜ਼, 100 ਗ੍ਰਾਮ ਪਿਸਤਾ, 100 ਗ੍ਰਾਮ ਖਸਖਸ, ਫਿਰ ਵਿੱਚੋਂ ਸੌਂਫ, ਮਿਸ਼ਰੀ, ਇਹ ਮਿਕਸ ਕਰਕੇ 1 ਚਮਚਾ ਤੁਸੀਂ ਆਪਣੇ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਇਹ ਵੀ ਦਿਮਾਗੀ ਕਮਜ਼ੋਰੀ ਵੀ ਸਾਰੀ ਦੂਰ ਹੋ ਜੂਗੀ ਇਹਦੇ ਨਾਲ, ਤੇ ਅੱਖਾਂ ਦੀ ਰੋਸ਼ਨੀ ਵੀ ਦੂਰ ਹੋ ਜੂ। ਕਈ ਵਾਰੀ ਦਿਮਾਗ ਦੀ ਕਮਜ਼ੋਰੀ ਕਰਕੇ ਹੀ ਉਹਨੇ ਥੋੜ੍ਹਾ ਜਿਹਾ ਨਿਗਾਹ ਤੇ ਫਰਕ ਪੈ ਜਾਂਦਾ, ਇਹ ਆਪਣੇ ਸਾਰੀ ਦੂਰ ਹੋ ਜੂਗੀ ਕਮਜ਼ੋਰੀ ਜੇ ਇਹ ਨੁਕਸਾ ਤੁਸੀਂ ਆਪਣੇ ਲਓ। ਫਿਰ ਇਹਦੇ ਵਿੱਚ ਤੁਸੀਂ ਪਾਲਕ, ਸ਼ਲਗਮ, ਟਮਾਟਰ, ਖੀਰਾ, ਇਹੋ ਜਿਹੀਆਂ ਚੀਜ਼ਾਂ ਤੁਸੀਂ ਆਪਣੇ ਜ਼ਿਆਦਾ ਖਾ ਲਿਆ ਕਰੋ ਇਹਦੇ ਵਿੱਚ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਆ ਅੰਡੇ, ਔਰੰਜ, ਪਾਲਕ, ਬਰੋਕਲੀ, ਕੇਲ, ਕੋਰਨ, ਇਹ ਬਹੁਤ ਵਧੀਆ ਚੀਜ਼ ਹੈ ਜੀ। ਮੱਕੀ ਦੀ ਛੱਲੀਆਂ ਜਿਹੜੀਆਂ ਹੁੰਦੀਆਂ ਛੱਲੀਆਂ, ਇਹ ਖਾਇਆ ਕਰੋ, ਇਹ ਬਹੁਤ ਨਿਗਾਹ ਤੇਜ਼ ਕਰ ਦਿੰਦੀਆਂ ਜੀ। ਫਿਰ ਚੁਕੰਦਰ, ਇਹ ਜੀ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਇੱਕ ਹੋਰ ਸਾਰਿਆਂ ਤੋਂ ਵਧੀਆ ਚੀਜ਼ ਹੈਗਾ ਜੀ, 1 ਚਮਚਾ ਤੁਸੀਂ ਤ੍ਰਿਫਲਾ ਪਾਊਡਰ ਲੈਣਾ, 1 ਚਮਚਾ ਦੇਸੀ ਘੀ, ਇਹ ਮਿਕਸ ਕਰਕੇ ਤੇ ਤੁਸੀਂ ਆਪਣੇ ਖਾ ਲਿਆ ਕਰੋ। ਜਾਂ ਫਿਰ ਤੁਸੀਂ ਆਪਣੇ ਜੇ ਘਰ ਸੁਰਮਾ ਬਣਾਉਣਾ ਹੈਗਾ ਤਾਂ ਆਪਣੇ 90 ਗ੍ਰਾਮ ਤੁਸੀਂ ਆਪਣੇ ਫਟਕੜੀ ਦੀ ਖਿੱਲ ਕਰਕੇ
90 ਜਿੰਨੀ ਤੁਸੀਂ ਲੈਣੀ ਹੈਗੀ, ਕੋਈ ਜ਼ਰੂਰੀ 90 ਗ੍ਰਾਮ ਲੈਣੀ ਹੈ, 20 ਗ੍ਰਾਮ ਦੇ ਦਿਓ, 30 ਗ੍ਰਾਮ ਦੇ ਦਿਓ, ਇਟ ਡਜ਼ਨਟ ਮੈਟਰ। ਵੀ ਤੁਸੀਂ ਜਿੰਨੀ ਮਰਜ਼ੀ ਫਟਕੜੀ ਦੀ ਖਿੱਲ ਲੈਣੀ ਨਹੀਂ ਹੈਗੀ, ਉਹਦੇ ਵਿੱਚ ਮੈਂ ਤੁਸੀਂ ਬੜੇਵਿਆਂ ਦਾ ਤੇਲ ਪਾ ਕੇ ਗਿੱਲਾ ਜਿਹਾ ਕਰ ਲੈਣਾ ਹੈ, ਗਿੱਲਾ ਕਰਕੇ ਉਹਨੂੰ ਐਂ ਘੋਟ ਲੈਣਾ ਹੈਗਾ ਸਵਾਰ ਕੇ। ਫਿਰ ਰੱਖਣਾ ਉਹਨੂੰ, ਜਦ ਦੋ ਤਿੰਨ ਦਿਨ ਬਾਅਦ ਸੁੱਕ ਗਿਆ ਉਹਦੇ ਵਿੱਚ ਮੈਂ ਇੱਕ ਵਾਰੀ ਫੇਰ ਤੁਸੀਂ ਆਪਣੇ ਤੇਲ ਉਸ ਤਰ੍ਹਾਂ ਪਾ ਦੇਣਾ ਹੈਗਾ, ਤੇ ਫੇਰ ਆਪਣੇ ਇੱਕ ਵਾਰੀ ਫੇਰ 3 ਵਾਰੀ ਤੁਸੀਂ ਆਪਣੇ ਸੁਕਾਣੀ ਹੈ, ਤੇ 3 ਵਾਰੀ ਆਪਣੇ ਤੇਲ ਪਾ ਕੇ ਸੁਕਾ ਕੇ ਆਪਣੇ ਘੋਟ ਲੈਣਾ ਉਹਨੂੰ, ਸੁਰਮਾ ਜਿਹਾ ਬਣਾ ਲੈਣਾ, ਇੰਨਾ ਬਰੀਕ ਕਰ ਲੈਣੀ ਹੈ। ਜਾਂ ਖਿੱਲ ਹੋ ਜਾਣੀ ਉਹ ਤਾਂ ਬਰੀਕ ਆਈ ਆਲਮੋਸਟ, ਪਰ ਫਿਰ ਵੀ ਤੁਸੀਂ ਬਰੀਕ ਕਰ ਲਿਓ। ਉਹ ਜਿਸ ਤਰ੍ਹਾਂ ਆਪਾਂ ਫਿਰ ਸੁਰਮਾ ਤਿਆਰ ਪਾਉਂਦੇ ਹੁੰਦੇ ਹਾਂ ਅੱਖਾਂ 'ਚ, ਉਹ ਸੁਰਮਾ ਤੁਸੀਂ ਪਾਉਣ ਲੱਗ ਜਾਓ, ਇਹਦੇ ਨਾਲ ਵੀ ਨਜ਼ਰ ਥਰੀ ਤੇਜ਼ ਹੋ ਜਾਂਦੀ, ਜਿਹੜੀ ਕੋਈ ਅੱਖਾਂ ਦੀ ਬਿਮਾਰੀ ਹੁੰਦੀ ਉਹ ਠੀਕ ਹੋ ਜਾਂਦੀ ਹੈਗੀ। ਜਿਹੜੀ ਧਰਨ ਵਾਸਤੇ ਕਹਿੰਦੇ ਸੀਗੇ, ਉਹ 10 ਗ੍ਰਾਮ ਗੁੜ ਲੈਣਾ ਹੈਗਾ, ਤੇ ਸੌਂਫ ਲੈਣੀ ਹੈਗੀ 2-3 ਚਮਚੇ। ਇਹ ਖਾਲੀ ਪੇਟ ਉੱਠ ਕੇ ਖਾਣੀ ਹੈ ਜੀ, ਰੋਜ਼ 7 ਦਿਨ ਖਾਣੇ ਲਗਾਤਾਰ। ਜੇ ਫਿਰ ਉਹਤੇ ਦੁਪਹਿਰ ਨੂੰ ਤੁਸੀਂ ਥੋੜਾ ਅਦਰਕ ਦਾ ਰਸ ਲੈ ਕੇ 2 ਚਮਚੇ ਪਾਣੀ ਨਾਲ ਘੋਲ ਕੇ ਤੁਸੀਂ ਪੀ ਸਕਦੇ। ਇਹਦੇ ਨਾਲ ਜਿਹੜੀ ਥਰੀ ਧਰਨ ਹੈ ਉਹ ਖਿਸਕਦੀ ਰਹਿੰਦੀ ਹੈ, ਉਹ ਠੀਕ ਹੋ ਜਾਏਗੀ ਹੌਲੀ। ਜੇ ਕਈ ਵਾਰੀ 2 ਵੀਕਾਂ ਲੈ ਕੇ ਦੇਖ ਲਓ, ਇਹਦਾ ਕੋਈ ਵਿਗਾੜ ਵੀ ਨਹੀਂ ਹੈਗਾ। ਜਿਹੜੇ ਚੱਕਰ ਕਹਿੰਦੇ ਸੀਗੇ ਆਂਦੇ ਹੈਗੇ, ਉਹ ਤੁਸੀਂ ਮਣੱਕੇ 8-10 ਮਣੱਕੇ ਲੈ ਲੈਣੇ ਹੈਗੇ, ਤੇ ਉਹਨੂੰ ਤਵੇ ਤੇ ਗਰਮ ਕਰਕੇ ਤੇ ਥੋੜਾ ਨੂਨ ਲਗਾ ਕੇ ਉਹ ਤੁਸੀਂ ਖਾ ਲਿਆ ਕਰੋ। ਫਿਰ ਨਾਰੀਅਲ ਦਾ ਪਾਣੀ ਤੁਸੀਂ ਪੀ ਸਕਦੇ ਹੈਗੇ। ਫਿਰ 2 ਚਮਚੇ ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਹਦੇ ਵਿੱਚੋਂ 1 ਚਮਚਾ ਸ਼ਹਿਦ ਦਾ ਮਿਲਾ ਕੇ ਉਹ ਚੱਟ ਲਿਆ ਕਰੋ। ਇਹਦੇ ਨਾਲ ਵੀ ਜੇ ਕੋਈ ਕਮਜ਼ੋਰੀ ਨਾਲ ਚੱਕਰ ਆਉਂਦੇ ਆ ਤਾਂ ਠੀਕ ਹੈ। ਜਿਹੜੇ ਕਹਿੰਦੇ ਸੀ ਜੇ ਬੈੱਡ ਤੇ ਉੱਠਦੇ ਨੇ ਚੱਕਰ ਆਉਂਦੇ ਮੈਨੂੰ, ਉਹਦੀ ਬਲੱਡ ਦੀ ਸਰਕੂਲੇਸ਼ਨ ਮੈਨੂੰ ਲੱਗਦਾ ਠੀਕ ਨਹੀਂ ਹੈਗੀ। ਸਾਰਿਆਂ ਤੋਂ ਪਹਿਲਾਂ ਉੱਠ ਕੇ ਉਹ ਪੈਰ ਥੱਲੇ ਕਰਕੇ ਬੈੱਡ ਤੇ ਬੈਠਿਆ ਰਹਿਣਾ, ਪੈਰ ਥੱਲੇ ਨਹੀਂ ਰੱਖਣੇ, ਜਿਸ ਤਰ੍ਹਾਂ ਇਵੇਂ ਕਰਦੇ ਨੇ ਪੈਰ। ਫਿਰ ਹੱਥ ਨਾਲ ਮੂੰਹ ਤੇ ਮਾਲਿਸ਼ ਕਰਨੀ ਹੈਗੀ, ਸਿਰ ਤੇ ਐਨ ਚੰਗੀ ਤਰ੍ਹਾਂ ਉਂਗਲੀਆਂ ਨਾਲ ਸਾਰੀਆਂ ਉਂਗਲੀਆਂ ਹੀ ਸਿਰ ਤੇ ਘਸਾਣੀਆਂ ਹੈਗੀਆਂ, ਗਰਦਨ ਦੇ ਪਿੱਛੇ ਘਸਾਣੀਆਂ ਹੈਗੀਆਂ। 2-3 ਮਿੰਟ ਕਰੋ, ਇਹਦੇ ਨਾਲ ਸਾਰੀ ਸਰਕੂਲੇਸ਼ਨ ਬਲੱਡ ਦੀ ਸਟਾਰਟ ਹੋ ਜੂਗੀ, ਤੇ ਉਹਦੇ ਨਾਲ ਫਿਰ ਤੁਹਾਨੂੰ ਇਹ ਕਈ ਪੱਕਿਆ ਅਜਮਾਇਆ ਵਾ ਨੁਕਸਾ ਹੈਗਾ ਜੀ। ਇਹਦੇ ਨਾਲ ਫਿਰ ਜਿਹੜੇ ਬੈੱਡ ਤੇ ਉੱਠਦਿਆਂ ਨੂੰ ਚੱਕਰ ਆਉਂਦੇ ਹੈਗੇ ਉਹ ਹਟ ਜਾਂਦੇ ਜੀ, ਪੱਕੀ ਗੱਲ ਹੈ। ਬਾਕੀ ਜਿਹੜੇ ਜੇ ਤੁਹਾਨੂੰ ਗਰਮੀ ਕਰਕੇ ਫੀਲ ਹੁੰਦਾ ਵੀ ਤੁਹਾਨੂੰ ਗਰਮੀ ਹੈ ਬੋਡੀ 'ਚ ਲੱਗਦੀ ਹੈਗੀ ਕਈ ਵਾਰੀ, ਜਾਂ ਪਿਸ਼ਾਬ ਤੁਹਾਨੂੰ ਪੀਲਾ ਆਉਂਦਾ ਹੈਗਾ, ਇਹਦੇ ਕਰਕੇ ਵੀ ਤੁਹਾਨੂੰ ਐਂ ਹੋ ਸਕਦਾ ਵੀ ਮੈਨੂੰ ਚੱਕਰ ਜਾਂਦੇ ਆ। ਤਾਂ ਜੇ ਇਹ ਤੁਹਾਨੂੰ ਗਰਮੀ ਕਰਕੇ ਇਹ ਸਮਝ ਫੱਜ ਕਰਿਆ, ਜੇ ਕਿਸੇ ਨੂੰ ਪਤਾ ਹੀ ਮੈਨੂੰ ਗਰਮੀ ਹੈ ਅੰਦਰ ਤਾਂ ਮੈਨੂੰ ਹੋ ਸਕਦਾ, ਤਾਂ ਉਹਦੇ ਵਿੱਚੋਂ ਤੁਸੀਂ 10 ਗ੍ਰਾਮ ਔਲਾ, 2-3 ਚਮਚੇ ਤੁਸੀਂ ਔਲੇ ਪਾਊਡਰ ਦੇ ਲੈ ਲੈਣੇ ਹੈਗੇ, 2-3 ਚਮਚੇ ਤੁਸੀਂ ਸੁੱਕੇ ਧਨੀਏ ਦੇ ਲੈ ਲੈਣੇ ਹੈਗੇ। ਇਹ ਕੁੱਟ ਕੇ ਤੁਸੀਂ ਰਾਤ ਨੂੰ ਪਾਣੀ ਨਾਲ ਭਿਓ ਕੇ ਰੱਖ ਦਿਓ। ਜਿੰਨਾ ਤੁਸੀਂ ਪਾਣੀ ਪੀਣਾ 2 ਗਲਾਸ ਰੱਖ ਲਓ, ਚਲੋ 2 ਗਲਾਸ ਪਾਣੀ 2 ਗਲਾਸ ਪਾ ਕੇ ਰੱਖ ਲਓ। ਇਹਦੇ ਵਿੱਚ ਫਿਰ ਮਿਸ਼ਰੀ ਪਾ ਕੇ ਰੱਖ ਲਓ ਤੁਸੀਂ। ਇਹ ਸਵੇਰ ਨੂੰ ਮਸਲ ਕੇ ਪੁਣ ਕੇ ਤੁਸੀਂ ਪਾਣੀ ਪੀ ਲਓ। 5-7 ਦਿਨ ਕਰੋਗੇ, ਜੇ ਤੁਹਾਨੂੰ ਗਰਮੀ ਦੇ ਚੱਕਰ ਆਉਂਦੇ ਹੋਵੇ ਤਾਂ ਇਹ ਦੂਰ ਹੋ ਜਾਓਗੇ ਤੁਹਾਨੂੰ। ਫਿਰ ਤੁਸੀਂ ਨਿੰਬੂ ਪਾਣੀ ਵੀ ਪੀ ਸੀ, ਥੋੜਾ ਜਿਹਾ ਨਿੰਬੂ 1 ਗਲਾਸ ਨਿੰਬੂ ਨਿਚੋੜ ਕੇ ਥੋੜਾ ਜਿਹਾ ਵਿੱਚੋਂ 2 ਚਮਚੇ ਹਰੇ ਧਨੀਏ ਦੇ ਰਸ ਦੇ ਪਾ ਲਓ, ਤੇ 1-2 ਚਮਚੇ ਤੁਸੀਂ ਸ਼ੱਕਰ ਦੇ ਪਾ ਲਓ। ਇਹ ਤੁਸੀਂ ਪੀ ਸਕਦੇ ਹੈਗੇ। ਤੇ ਜਾਂ ਫਿਰ ਤੁਸੀਂ ਤ੍ਰਿਫਲਾ ਪਾਊਡਰ 1 ਚਮਚਾ, ਇਹ ਤੁਸੀਂ ਨਾਰੀਅਲ ਦੇ ਪਾਣੀ ਨਾਲ ਲੈਣਾ ਹੈਗਾ। ਇਹਦੇ ਨਾਲ ਵੀ ਚੱਕਰ ਆਉਣੇ ਬੰਦ ਹੋਏ। 1 ਤ੍ਰਿਫਲਾ ਪਾਊਡਰ 1 ਚਮਚਾ ਨਾਰੀਅਲ ਦੇ ਪਾਣੀ ਨਾਲ ਲੈਣਾ ਹੈਗਾ। ਜਾਂ ਫਿਰ ਤੁਸੀਂ ਤੁਲਸੀ ਦਾ ਰਸ ਲੈਣਾ ਹੈਗਾ 2 ਚਮਚੇ, 1 ਚਮਚਾ ਸ਼ਹਿਦ ਪਾ ਕੇ। ਜੇ ਤੁਹਾਨੂੰ ਕਮਜ਼ੋਰੀ ਹੈ ਸਮਝ ਲਓ ਇਹਦੇ ਨਾਲ ਕਮਜ਼ੋਰੀ ਕਰਕੇ ਚੱਕਰ ਆਉਂਦੇ ਤਾਂ ਤੁਹਾਨੂੰ ਤੁਲਸੀ ਦਾ ਰਸ 2 ਚਮਚੇ ਲੈ ਲਓ, 1 ਚਮਚਾ ਸ਼ਹਿਦ ਦਾ ਪਾ ਕੇ ਸਵੇਰ ਸ਼ਾਮ ਚੱਟੋ, ਇਹਦੇ ਨਾਲ ਚੱਕਰ ਆਉਣੇ ਹਟ ਜਾਣਗੇ। ਜਾਂ ਜੇ ਤੁਹਾਨੂੰ ਫੀਲ ਹੁੰਦਾ ਮੇਰਾ ਸਿਰ ਜਿਹਾ ਭਾਰੀ ਰਹਿੰਦਾ ਹੈਗਾ, ਤਾਂ ਮੱਥੇ ਦੇ ਉੱਤੇ ਹਲਦੀ ਮੈਂ ਪਾਣੀ ਪਾ ਕੇ ਲੇਪ ਜਿਹਾ ਬਣਾ ਕੇ ਉਹ ਤੁਸੀਂ ਮਲ ਲਓ, ਇਹਦੇ ਨਾਲ ਵੀ ਸਾਰਾ ਫਰਕ ਪੈ ਜਾਊਗਾ। ਜੇ ਪੁੱਛਦੇ ਸੀ ਬਿਮਾਰੀ ਤੋਂ ਬਾਅਦ ਜੇ ਕਮਜ਼ੋਰੀ ਜੀ ਹੋ ਗਈ ਸੀਗੀ ਉਹਨਾਂ ਨੂੰ ਵੀ ਫੀਲ ਕਮਜ਼ੋਰੀ ਕਰਦੇ ਹੈਗੇ, ਤਾਂ ਉਹ ਤੁਸੀਂ 100 ਗ੍ਰਾਮ ਪਪੀਤਾ ਲੈ ਲੈਣਾ। ਪਪੀਤਾ ਚਾਹੇ ਤੇ ਵਿੱਚੋਂ ਸ਼ਹਿਦ ਮਿਲਾ ਕੇ 2 ਚਮਚੇ, ਇਹ ਤੁਸੀਂ ਦਿਨ ਵਿੱਚ 2 ਵਾਰੀ ਖਾਓ। ਇਹਦੇ ਨਾਲ ਸਾਡੀ ਜਿਹੜੀ ਬੋਡੀ ਵਿੱਚ ਕਮਜ਼ੋਰੀ ਹੈਗੀ ਹੈ ਉਹ ਠੀਕ ਹੋ ਇਹਦੇ ਨਾਲ। ਜਾਂ ਫਿਰ ਤੁਸੀਂ ਤੁਲਸੀ ਦੇ ਪੱਤੇ 5-4 ਰੋਜ਼ ਮੂੰਹ ਪਾ ਕੇ ਚੱਬ ਲਓ, ਜਾਂ ਇਹਦਾ ਤੁਲਸੀ ਦਾ ਜੂਸ ਹੀ ਭਾਵੇਂ ਲੈ ਲਓ ਤੁਸੀਂ। ਜਾਂ ਫਿਰ ਤੁਸੀਂ ਜਿਹੜੇ ਬਹੁਤ ਛੋਟੇ ਸਫੇਦ ਪਿਆਜ਼ ਜੇ ਮਿਲ ਜਾਣ, ਜਿਸ ਤਰ੍ਹਾਂ ਅਚਾਰੀ ਪਿਆਜ਼ ਰੱਖ ਲਓ। ਸਮਝ ਪਿਆਜ਼ ਲੈ ਕੇ ਉਹਦੇ ਵਿੱਚੋਂ ਤੁਸੀਂ ਖੱਡਾਂ ਉਹਦੇ ਪੌਰਕ ਨਾਲ ਖੱਡਾਂ ਜਿਹੀਆਂ ਕੱਢ ਲੈਣੀਆਂ ਹੈਗੀਆਂ। ਪੌਰਕ ਜਿਸ ਅੱਗੋਂ ਤੋਂ ਲੈਣੇ ਜਿਸ ਕਹਿੰਦੇ ਆਪਾਂ, ਉਹ ਖੱਡਾਂ ਜਿਹੀਆਂ ਕੱਢ ਕੇ ਉਹਨੂੰ ਮਰਤਬਾਨ ਕੌਲੀ ਮਾ ਪਾ ਕੇ ਉਹਦੇ ਵਿੱਚੋਂ ਸ਼ਹਿਦ ਪਾ ਦੇਣਾ ਜੀ। ਸ਼ਹਿਦ ਪਾ ਕੇ ਉਹਨੂੰ ਹਫ਼ਤਾ ਪੈ ਰਹਿਣ ਦੇਣਾ ਹੈਗਾ। ਹਫ਼ਤਾ 2 ਹਫ਼ਤੇ ਪੈ ਰਹਿਣ ਦਿਓ ਉਹਨੂੰ, ਜਿਸ ਤਰ੍ਹਾਂ ਮੁਰੱਬਾ ਜਿਹਾ ਬਣ ਜਾਊਗਾ, ਉਹਦਾ ਗਠਿਆਂ ਦਾ ਮੁਰੱਬਾ ਜਿਹਾ ਬਣਾ ਲੈਣਾ ਸ਼ਹਿਦ ਪਾ ਕੇ, ਉਹ ਤੁਸੀਂ ਖਾਓ। ਇਹਦੇ ਨਾਲ ਵੀ ਬਲੱਡ ਪ੍ਰੈਸ਼ਰ ਵੀ ਠੀਕ ਹੋ ਜਾਂਦਾ। ਗੱਲ ਇਹਦੇ ਨਾਲ ਜਿਹੜੀ ਸਾਡੀ ਸਰੀਰ ਵਿੱਚ ਕਮਜ਼ੋਰੀ ਆਉਂਦੀ ਉਹ ਦੂਰ ਹੋ ਜੂਗੀ। ਫਿਰ ਫਿਗ ਤੁਸੀਂ ਜਿਹੜੇ ਹੁੰਦੇ ਆ ਅੰਜੀਰ, ਫਿਗ 2-3 ਫਿਗ ਤੁਸੀਂ ਦੁੱਧ ਉਬਾਲ ਕੇ
ਮਿਸ਼ਰੀ ਮਿਲਾ ਕੇ ਤੁਸੀਂ ਇਹ ਪੀਓ ਰੋਜ਼, ਦਿਨ ਮੈਂ 2 ਵਾਰੀ ਪੀ ਸਕਦੇ ਤਾਂ ਬਹੁਤ ਚੰਗੀ ਗੱਲ ਹੈਗੀ। ਇਹ ਵੀ ਤੁਸੀਂ ਆਪਣੇ ਫੀਲ ਕਰੋਗੇ ਵੀ ਹਾਂ ਵੀ ਤਾਕਤ ਮੇਰੇ ਮਾਂ ਆ ਗਈ ਹੈ। ਇਸ ਤਰ੍ਹਾਂ ਤੁਸੀਂ 2-3 ਹਫ਼ਤੇ ਕਰਕੇ ਦੇਖੋ, ਐਨ ਵਧੀਆ ਚੀਜ਼ ਹੈਗੀ। ਫਿਰ ਤ੍ਰਿਫਲੇ ਦੇ ਵਿੱਚ ਮੈਂ ਤੁਸੀਂ ਸ਼ਹਿਦ ਮਿਕਸ ਕਰਕੇ ਕਰੋ ਖਾਓ, ਤੇ ਇਹ ਵੀ ਆਪਣੇ ਵਧੀਆ ਚੀਜ਼ ਹੈਗੀ ਜਿਹਦੇ ਵਾਸਤੇ। ਜਿਹੜੇ ਕਹਿੰਦੇ ਸੀਗੇ ਉਹਨੇ ਮੇਰੇ ਇੱਥੇ ਰਸੌਲੀ ਜੀ ਹੋਈ ਵੀ ਇੱਥੇ ਉਹਨੇ ਨਾਲਾ ਜਿਹਾ ਬੰਨਦੇ ਆ ਕੋਈ, ਉਹ ਉਹਨੇ ਕੀ ਕਰ ਸਕਦੇ ਆ, ਉਹਨੇ ਆਇਓਡੈਕਸ ਦੀ ਮਤਲਬ ਮਲ ਕੇ ਦੇਖੇ ਉਹਦੇ ਉੱਤੇ ਫੀਲ ਹੁੰਦਾ ਰਸੌਲੀ ਜੀ। ਜਾਂ ਫਿਰ ਤੁਸੀਂ ਥੋੜ੍ਹੀ ਹਲਦੀ ਖਾ ਸਕਦੇ ਹੈਗੇ ਸ਼ਹਿਦਵਾਂ ਪਾ ਕੇ ਇਹਦੇ ਵਿੱਚ, ਇਹ ਵੀ ਰਸੌਲੀ ਘਟਾਣੇ ਨਾਲ ਵਧੀਆ ਚੀਜ਼ ਹੈ। ਆਇਓਡੈਕਸ ਦੀ ਮੱਲਮ ਮਲੋ ਤੇ ਖਾਓ, ਤੇ ਆਪਣੇ ਕਪਾਲ ਭਾਤੀ ਦਾ ਯੋਗ ਕਰੋ। ਇਹ ਜਿਹੜੀ ਰਸੌਲੀਆਂ ਹੁੰਦੀਆਂ ਕਪਾਲ ਭਾਤੀ ਕਰੇ ਤੇ ਰਸੌਲੀਆਂ ਜਿਹੜੀਆਂ ਖਤਮ ਹੋਣੀਆਂ ਬੋਡੀਆਂ ਸ਼ੁਰੂ ਹੋ ਜਾਂਦੀਆਂ। ਯੋਗਾ ਜਿਹੜਾ ਹੁੰਦਾ ਕਪਾਲ ਭਾਤੀ ਯੋਗਾ ਉਹ ਕਰਨਾ ਹੈਗਾ। ਜਿਹੜੇ ਕਹਿੰਦੇ ਬੱਚਿਆਂ ਨੂੰ ਖਾਂਸੀ ਤੇ ਬੁਖਾਰ ਜਾ ਜਾਂਦਾ, ਅੱਜ ਕੱਲ੍ਹ ਸਰਦੀ ਦੀ ਮੌਸਮ ਵੀ ਹੈਗੀ, ਅਤੀਸ ਇਹਦੇ ਵਿੱਚ ਉਲਟੀਆਂ ਆਉਂਦੀਆਂ ਹੋਵੇ, ਬੱਚੇ ਨੂੰ ਬੁਖਾਰ ਹੋਵੇ, ਖਾਂਸੀ ਹੋਵੇ, ਅਤੀਸ ਇਹ ਹੈ ਜੀ, ਇਹਦਾ 1 ਚਮਚਾ ਤੁਸੀਂ ਆਪਣੇ ਦਿਓ ਬੱਚੇ ਨੂੰ, ਉਹ ਆਪਣੇ ਐਨ ਠੀਕ ਹੋ ਜਾਊਗਾ। ਜੇ 5-7 ਸਾਲ ਦਾ ਬੱਚੇ ਨੂੰ ਹੋ ਜਾਂਦਾ ਵੀ ਬੁਖਾਰ ਚੜ੍ਹ ਗਿਆ ਜੀ, ਖਾਂਸੀ ਆ ਗਈ ਜੀ, ਫਲੂ ਹੋ ਗਿਆ ਜੀ, ਅਤੀਸ ਪਾਊਡਰ ਨੂੰ ਦੇ ਦਿਓ, ਐਨ ਬਹੁਤ ਵਧੀਆ ਚੀਜ਼ ਹੈ। ਜੇ ਨਹੀਂ ਨਿਆਣਾ ਲੈਂਦਾ ਤਾਂ ਸ਼ਾਇਦ ਮੈਂ ਮਿਲਾ ਕੇ ਭਾਵੇਂ ਦੇ ਦਿਓ, ਬੁਖਾਰ, ਖਾਂਸੀ, ਉਲਟੀਆਂ ਐਨ ਸਭ ਠੀਕ ਹੋ ਜਾਂਦੀਆਂ ਠੰਡ ਕਰਕੇ ਜਿਹੜੀਆਂ ਲੱਗੀਆਂ। ਜਿਹੜੇ ਕਹਿੰਦੇ ਸੀਗੇ ਉਹਨੇ ਮੋਢੇ ਤੇ ਦਰਦ ਰਹਿੰਦਾ ਹੈਗਾ ਗਰਦਨ 'ਚ, ਇਹਨੇ ਤੁੰਮੇ ਦੀ ਜੜ ਦਾ ਚੂਰਨ 1 ਗ੍ਰਾਮ ਤੇ ਮਗਾਂ ਅੱਧਾ ਚਮਚਾ ਇਹ ਮਿਕਸ ਕਰਕੇ ਗਰਮ ਪਾਣੀ ਨਾਲ ਲਾਓ, ਇਹ ਤਾਰੇ ਗਰਦਨ ਦਾ ਦਰਦ ਤੇ ਮੋਢੇ ਦਾ ਦਰਦ ਜਿਹੜਾ ਉਹ ਹਟ ਜਾਂਦਾ। ਫਿਰ ਪਿਛਲੇ ਹਫ਼ਤੇ ਰਹਿ ਗਿਆ ਸੀਗਾ ਉਹਨੇ ਦਿਲ ਹਾਰਟ ਵਾਸਤੇ ਪੁੱਛਦੇ ਸੀਗੇ ਉਹ ਵੀ ਦਿਲ ਦੀ ਧੜਕਨ ਤੇਜ਼ ਰਹਿੰਦੀ ਹੈਗੀ, ਉਹ ਆਪਣੇ ਤੁਸੀਂ ਗਾਜਰਾਂ ਦੀ ਖੀਰ ਬਣਾ ਕੇ ਰੋਜ਼ ਖਾ ਲਓ, ਸ਼ੱਕਰ ਪਾ ਕੇ ਖਾਣੀ ਹੈ, ਸ਼ੱਕਰ ਪਾ ਲਿਆ ਕਰੋ ਇਹਦੇ ਵਿੱਚ, ਦਿਲ ਦੀ ਧੜਕਨ ਵੀ ਠੀਕ ਹੋ ਜੂਗੀ, ਆਪਣੇ ਗਲੇ ਤਾਕਤ ਆ ਜਾਂਦੀ ਹੈ ਦਿਲ ਨੂੰ। ਫਿਰ ਔਲਾ ਪਾਊਡਰ ਤੁਸੀਂ ਆਪਣੇ 1 ਚਮਚਾ ਤੇ 1 ਚਮਚਾ ਮਿਸ਼ਰੀ ਇਹ ਮਿਲਾ ਕੇ ਖਾ ਸਕਦੇ ਹੈਗੇ, ਇਹਦੇ ਵਿੱਚ ਦਿਲ ਦੀ ਧੜਕਨ ਦੀ ਤਾਕਤ ਵੀ ਆ ਜੂਗੀ ਇਹਦੇ ਵਿੱਚ। ਫਿਰ ਆਪਣੇ ਜੇ 1 ਚੁਟਕੀ ਤੁਸੀਂ ਹਿੰਗ ਤੇ ਗੁੜ ਦੇ ਵਿੱਚ ਮਿਲਾ ਕੇ ਖਾਣੀ ਹੈ, 1 ਮਹੀਨਾ ਖਾਓ, ਦਿਲ ਦੀ ਸਾਰੀ ਕਮਜ਼ੋਰੀ ਹੈ ਜਿਹੜੀ ਉਹਨੇ ਦੂਰ ਹੋ ਜੂਗੀ, ਤੇ ਇੰਨੀ ਕਮਜ਼ੋਰੀ ਹੈਗੀ। ਫਿਰ ਨਹੀਂ ਤਾਂ ਤੁਸੀਂ ਦਿਲ ਦੀ ਧੜਕਨ ਵਾਸਤੇ, ਦਿਲ ਦੀ ਕਮਜ਼ੋਰੀ ਵਾਸਤੇ, ਘਬਰਾਹਟ ਹੁੰਦੀ ਹੈਗੀ, ਇਹਦੇ ਵਾਸਤੇ ਤੁਸੀਂ ਬ੍ਰਹਮੀ ਲੈ ਲਓ 20 ਗ੍ਰਾਮ, ਤ੍ਰਿਫਲਾ ਪਾਊਡਰ ਲੈਣਾ ਹੈਗਾ 60 ਗ੍ਰਾਮ, ਕਾਲੀ ਮਿਰਚਾਂ ਲੈਣੀਆਂ ਹੈਗੀਆਂ 5 ਗ੍ਰਾਮ। ਇਹ ਲੈ ਕੇ ਤੁਸੀਂ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਖਾ ਲਿਆ ਕਰੋ, ਇਹ ਆਪਣੇ ਹਾਰਟ ਵਾਸਤੇ ਵਧੀਆ ਚੀਜ਼, ਦਿਲ ਵਾਸਤੇ। ਫਿਰ ਅਰਜਨ ਦੀ ਛੱਲ, ਜਿਸ ਤਰ੍ਹਾਂ ਪਹਿਲਾਂ ਅਰਜਨ ਦਾ ਪਾਊਡਰ ਇਹ ਆਪਣੇ ਤੁਹਾਨੂੰ ਮਿਲ ਜਾਂਦਾ ਹੈਗਾ, ਤੇ ਤੁਸੀਂ ਆਪਣੇ 1 ਚਮਚਾ ਜਾਂ 1.5 ਚਮਚਾ, 1 ਕੱਪ ਪਾਣੀ ਤੇ 1 ਕੱਪ ਦੁੱਧ ਇਹ ਗਿੱਠੀ ਤੇ ਉਬਾਲ ਕੇ ਮਿਕਸ ਕਰਕੇ ਰੱਖ ਦੇਣਾ। 1 ਚਮਚਾ ਦੀ ਚਾਹ ਬਣਾਉਣੀ ਹੈ, ਸਮਝ ਲਓ ਐਂ ਵੀ ਤੁਸੀਂ ਪੀ ਸਕਦੇ ਹੈਗੇ। ਇਹ ਐਂ ਚੰਗੀ ਤਰ੍ਹਾਂ ਉਬਾਲ ਲੈਣਾ, ਜਦ 1 ਗਲਾਸ ਅੱਧਾ ਰਹਿ ਗਿਆ ਵਿੱਚ, 1 ਕੱਪ ਰਹਿ ਗਿਆ ਤਾਂ ਚੁੱਪੜ ਕੇ ਪੀ ਲਓ। ਇਹ ਦਿਲ ਮਾ ਦਰਦ ਉੱਠਦਾ ਹੋਵੇ, ਕਮਜ਼ੋਰੀ ਹੋਵੇ, ਧੜਕਨ ਤੇਜ਼ ਹੋਵੇ, ਇਹ ਵਧੀਆ ਚੀਜ਼। ਵੈਸੇ ਅਰਜਨ ਦੀਆਂ ਗੋਲੀਆਂ ਵੀ ਮਿਲ ਜਾਂਦੀਆਂ ਜੀ, ਅੱਜ ਅਰਜਨਾ ਪਿਲਸ ਜੇ ਆਰਡਰ ਦੇ ਕੇ ਮੰਗਵਾਉਣੀਆਂ ਕਿਸੇ ਨੇ, ਜੇ ਨਹੀਂ ਛਿਲਕਾ ਮਿਲਦਾ ਤਾਂ ਅਰਜਨਾ ਦੀ ਗੋਲੀਆਂ ਵੀ ਮਿਲ ਜਾਂਦੀਆਂ, ਉਹ ਤੁਸੀਂ ਆਪਣੇ ਲੈ ਸਕਦੇ ਹੈ। ਫਿਰ ਅੰਗੂਰ ਦਾ ਰਸ ਇਹਦੇ ਵਿੱਚ ਵਧੀਆ ਰਹਿੰਦਾ ਹੈਗਾ ਜੀ, ਜੇ ਤੁਹਾਡੇ ਦਿਲ ਮਾ ਫੀਲ ਘਬਰਾਹਟ ਜੀ ਹੁੰਦੀ ਹੈ, ਤੁਹਾਡੇ ਦਿਲ ਮਾ ਦਰਦ ਜਿਹੜਾ ਵੀ ਫੀਲ ਹੁੰਦਾ ਤਾਂ ਤੁਸੀਂ ਫਟ ਅੰਗੂਰਾਂ ਦਾ ਰਸ ਪੀ ਲਓ, ਉਹਦੇ ਨਾਲ ਆਰਾਮ ਆ ਜਾਊਗਾ ਤੁਹਾਨੂੰ। ਦਿਨ ਮਾ 2 ਵਾਰੀ ਅੰਗੂਰਾਂ ਦਾ ਛੋਟਾ ਗਲਾਸ ਪੀ ਲਿਆ। ਜਿਹਨਾਂ ਨੂੰ ਦਿਲ ਹਾਰਟ ਦੀ ਜਾਂ ਦਿਲ ਦੀ ਪ੍ਰੋਬਲਮ ਹੈਗੀ, ਉਹ ਫਿਰ ਲੀਚੀਆਂ ਦਾ ਜੂਸ ਵਧੀਆ ਰਹਿੰਦਾ ਹੈਗਾ ਦਿਲ ਦੀ ਧੜਕਨ ਵਾਸਤੇ, ਉਹ ਠੀਕ ਕਰ ਸਕਦੇ ਹੈਗੇ। ਤੇ ਔਲੇ ਦਾ ਮੁਰੱਬਾ ਲੈ ਸਕਦੇ ਹੈਗੇ। ਤੁਹਾਨੂੰ ਦਿਲ ਮਾ ਆਪਣੇ ਐਂ ਹੁੰਦਾ ਫੀਲ ਦਰਦ ਪੇਨ ਹੁੰਦੀ ਹੈ ਤਾਂ ਤੁਸੀਂ ਔਲੇ ਦਾ ਮੁਰੱਬਾ ਲੈ ਕੇ 2-3 ਬੂੰਦਾਂ ਅੰਬਰਧਾਰੇ ਦੀਆਂ ਪਾ ਕੇ ਉਹ ਤੁਸੀਂ ਖਾ ਲਓ, ਉਹ ਆਪਣੇ ਦਿਲ ਦਾ ਦਰਦ ਬੰਦ ਹੋ ਜਾਊਗਾ। ਸਾਰਾ ਲਸਣ ਦੀਆਂ ਤੁਰੀਆਂ ਛੱਬ ਲਓ, ਜੇ ਨਹੀਂ ਹੈ ਘਰ ਕੁਝ ਹੋਰ ਤਾਂ, ਨਹੀਂ ਤਾਂ 1 ਚਮਚਾ ਅਜਵਾਇਣ ਦੀ ਤੁਸੀਂ ਲੈ ਲਓ ਪਾਣੀ ਨਾਲ, ਇਹਦੇ ਨਾਲ ਵੀ ਦਿਲ ਦਾ ਦਰਦ। ਸਰ ਮੈਂ ਐਮਰਜੈਂਸੀ ਵਾਸਤੇ ਵਧੀਆ ਚੀਜ਼ ਹੈਗੀ ਜੀ, ਤੁਹਾਨੂੰ ਇਹ ਦੱਸ ਰਿਹਾ ਮੈਂ, ਐਵੇਂ ਵੀ ਭੱਜਣੇ ਦੇ ਪਹਿਲਾਂ ਹੌਸਪੀਟਲ ਵੀ ਘਰੇ ਤੁਸੀਂ ਇਹ ਇਲਾਜ ਕਰ ਲਓ, ਜਿੰਨੇ ਨੂੰ ਸਾਰੀ ਪ੍ਰੋਬਲਮ ਸਟਾਰਟ ਹੁੰਦੀ ਜਦੀ ਆਰਾਮ ਆ ਜਾਂਦਾ ਤੁਹਾਨੂੰ। ਜਾਂ ਨਹੀਂ ਤਾਂ ਕੇਲਾ ਲੈ ਕੇ ਉਹਦੇ ਵਿੱਚ 2-3 ਚਮਚੇ ਸ਼ਹਿਦ ਦੇ ਪਾ ਕੇ ਖਾ ਲਓ, ਇਹ ਵੀ ਦਿਲ ਦੀ ਆਪਣੇ ਦਰਦ ਨੂੰ ਜਾਂ ਚੋਭ ਨੂੰ ਫਟ ਆਰਾਮ ਕਰ ਦਿੰਦਾ ਜੀ। ਕੇਲੇ ਦੇ ਵਿੱਚ ਸ਼ਹਿਦ ਪਾ ਕੇ ਖਾਣਾ ਇਹ ਵਧੀਆ ਚੀਜ਼ ਹੈਗੀ। ਫਿਰ ਨਿੰਬੂ ਪਾਣੀ, ਜਿਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈਗੀ ਦਿਲ ਦੀ, ਉਹ ਆਪਣੇ ਨਿੰਬੂ ਪਾਣੀ ਆਪਣੇ ਯੂਜ਼ ਕਰ ਲਿਆ ਕਰੇ। ਨਹੀਂ ਗਾਜਰਾਂ ਦੇ ਜੂਸ ਦੇ ਵਿੱਚ ਨਿੰਬੂ ਮਿਲਾ ਕੇ ਇਹ ਪੀ ਲਿਆ ਕਰੇ ਸਵੇਰ ਨੂੰ, ਇਹ ਵਧੀਆ ਚੀਜ਼ ਹੁੰਦੀ ਹੈਗੀ ਜੀ। ਨਿੰਬੂ ਆਪਣੇ ਜਿਹੜੀ ਨਾੜੀਆਂ ਨੂੰ ਖੁੰਲ ਜਾਂਦੀਆਂ ਦਿਲ ਨੂੰ, ਇਹ ਫਲੈਕਸੀਬਲ ਕਰ ਦਿੰਦੀ ਹੈਗਾ ਨਿੰਬੂ ਜਿਹੜਾ ਇਹਦੇ ਨਾਲ। ਤੇ ਦਿਲ ਵਾਸਤੇ ਆਪਣੇ ਮੇਥੀ ਤੇ ਆਪਣੇ ਸ਼ਹਿਦ ਮਿਲਾ ਕੇ ਇਹ ਖਾਣ ਲਾ, ਜਿਵੇਂ ਦਿਲ ਨਾਲ ਕੋਈ ਜਲਨ ਜੀ ਫੀਲ ਹੁੰਦੀ ਆ ਉਹਨਾਂ ਨੂੰ ਤਾਂ ਉਹ ਆਪਣੇ ਠੀਕ ਹੋ ਜਾਂਦੀ ਹੈ ਇਹਦੇ ਨਾਲ। ਜਾਂ ਫਿਰ ਗੁੜ ਦੇ ਵਿੱਚ ਥੋੜ੍ਹਾ ਜਿਹਾ ਦੇਸੀ ਘੀ ਮਿਲਾ ਕੇ ਖਾਣ ਲਾ, ਜੋ ਜਿਹਨਾਂ ਨੂੰ ਫੀਲ ਹੁੰਦਾ ਮੇਰਾ ਦਿਲ ਕਮਜ਼ੋਰ ਹੈਗਾ ਤਾਂ ਆਪਣੇ ਉਹ ਖਾ ਕੇ ਆਪਣੇ ਗੁੜ ਦੇ ਵਿੱਚ ਦੇਸੀ ਘੀ। ਕਡੱਲਾਂ ਜਿਹੜੇ ਪੁੱਛਦੇ ਸੀਗੇ, ਕਡੱਲਾਂ ਵਾਸਤੇ ਉਹ ਤਾਂ ਆਪਣੇ 1 ਚਮਚਾ, ਅੱਧਾ ਚਮਚਾ ਹਲਦੀ ਦਾ ਤੇ ਅੱਧਾ ਚਮਚਾ ਔਲਿਆਂ ਦੇ ਪਾਊਡਰ ਦਾ ਇਹ ਮਿਕਸ ਕਰਕੇ ਖਾ ਸਕਦੇ ਹੈਗੇ ਜੀ, ਉਹਨਾਂ ਦੀ ਕਡੱਲਾਂ ਚੜ੍ਹਦੀਆਂ ਸੀਗੀਆਂ। ਵੈਸੇ ਆਪਣੇ ਅਸ਼ਵਗੰਧਾ ਤੁਸੀਂ 1 ਚਮਚਾ ਲੈਣਾ ਪਾਊਡਰ ਤੇ 1 ਚਮਚਾ ਦੇਸੀ ਘੀ ਦਾ, ਇਹ ਥੋੜ੍ਹਾ ਦੇਸੀ ਘੀ ਗਰਮ ਕਰਕੇ ਉਹ ਅਸ਼ਵਗੰਧਾ ਜਿਹਾ ਪਾ ਮਿਕਸ ਜੀ ਕਰਕੇ
ਉਹ ਤੁਸੀਂ ਆਪਣੇ ਖਾ ਲਿਆ ਕਰੋ। ਇਹ ਕਡੱਲਾਂ ਨੂੰ ਵਧੀਆ ਚੀਜ਼ ਹੈਗੀ। ਹਲਦੀ, ਔਲਾ ਤੇ ਸੁੰਡ ਵੀ ਤੁਸੀਂ ਮਿਕਸ ਕਰ ਸਕਦੇ ਹੈਗੇ ਇਹਦੇ ਵਿੱਚ। ਹਲਦੀ, ਔਲਾ, ਸੁੰਡ ਬਰਾਬਰ ਰੱਖ ਕੇ ਇੱਕ ਚਮਚਾ ਤੁਸੀਂ ਇਹ ਖਾ ਲਓ, ਇਹ ਵੀ ਉਹਨੇ ਠੀਕ ਰਹਿੰਦੀ ਹੈ ਜੀ। ਜਾਂ ਫਿਰ ਤੁਸੀਂ ਉਹਨੇ ਮਾਲਿਸ਼ ਕਰ ਸਕਦੇ ਹੈਗੇ ਲੱਤਾਂ ਦੀ। ਸਰੋਂ ਦੇ ਤੇਲ ਵਿੱਚ ਥੋੜ੍ਹਾ ਲਸਣ ਤੇ ਜਵੈਨ ਮਿਕਸ ਕਰਕੇ ਉਬਾਲ ਕੇ ਉਹਨਾਂ ਨੂੰ ਫਿਰ ਭੁੰਨ ਲਓ, ਉਹਦੇ ਨਾਲ ਤੁਸੀਂ ਆਪਣੇ ਮਾਲਿਸ਼ ਕਰੋ ਲੱਤਾਂ ਦੀ। ਇਹ ਵੀ ਫਿਰ ਕਡੱਲਾਂ ਦੀ ਜਿਹੜੀ ਸਰਕੂਲੇਸ਼ਨ ਆ ਉਹ ਠੀਕ ਕਰ ਦਿੰਦੀ ਹੈਗੀ। ਜੇ ਸਾਡੇ ਕਡੱਲ ਪੈ ਜਾਵੇ, ਜਿਹੜਾ ਪੈਰ ਦਾ ਗੁੱਠਾ ਹੁੰਦਾ ਉਹ ਤੁਸੀਂ ਉੱਪਰਲੇ ਪਾਸੇ ਨੂੰ ਕਰਨਾ ਜੀ, ਥੱਲੇ ਨੂੰ ਉੱਪਰ ਨੂੰ ਕਰਨਾ ਹੈਗਾ। ਉਹਨੇ ਛੱਤ ਕਰਨੀ ਨਾ ਉੱਪਰ ਨੂੰ ਚੱਕ ਦੋ, ਉਹਦੇ ਨਾਲ ਵੀ ਆਪਣੇ ਕਡੱਲ ਨਿਕਲ ਜਾਂਦੀ ਹੁੰਦੀ ਹੈ ਜੀ। ਤੇ ਕਈ ਵਾਰੀ ਤੁਸੀਂ ਆਪਣੇ ਕੈਲਸ਼ੀਅਮ ਦੀ ਕਮੀ ਕਰਕੇ ਵੀ ਹੋ ਸਕਦਾ ਜੀ ਇਹ ਕਡੱਲਾਂ ਪੈਣੀਆਂ। ਬੋਡੀ ਵਿੱਚ ਕੈਲਸ਼ੀਅਮ ਦੀ ਕਮੀ ਹੁੰਦੀ ਹੈ, ਉਹਦੇ ਨਾਲ ਤੁਸੀਂ ਆਪਣੇ ਕੈਲ ਮੈਗ ਆਉਂਦੀ ਹੈ ਜੀ ਇੱਕ। ਆਮ ਕਾਊਂਟਰ ਤੋਂ ਤੁਹਾਨੂੰ ਦਵਾਈ ਇਹ ਗੋਲੀਆਂ ਮਿਲ ਜਾਣਗੀਆਂ, ਡਾਕਟਰ ਦੀ ਲੋੜ ਨਹੀਂ ਹੈਗੀ। ਕੈਲ ਮੈਗ ਲਿਖਿਆ ਵਾ ਉਹਤੇ, CALMAG 500 mg ਦੀ ਹੈਗੀ ਹੈ। ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਇਕੱਠੀ ਹੈ ਮਿਕਸ ਗੋਲੀਆਂ। ਇਹ ਉਹਨੇ ਬਹੁਤ ਵਧੀਆ ਚੀਜ਼ ਰਹਿੰਦੀ ਹੈਗੀ ਜੀ ਕੈਲ ਮੈਗ। ਇਹ ਮੈਂ ਆਪ ਯੂਜ਼ ਕਰੀ ਸੀ ਜੀ, ਲੌਂਗ ਟਾਈਮ ਹੋ ਗਿਆ, 10-12 ਸਾਲ। ਮੇਰੇ ਵੀ ਐਂ ਪੈਂਦੀਆਂ ਕਡੱਲਾਂ। ਕੈਲ ਮੈਗ ਦੀ ਗੋਲੀਆਂ ਖਾ ਲਈਆਂ ਸੀਗੀਆਂ ਮੈਂ, ਇੱਕ ਬੋਤਲ ਜੀ ਲਿਆ ਕੇ, ਮੁੜ ਕੇ ਨਹੀਂ ਪਈਆਂ ਛੇਤੀ। ਜਾਂ ਫਿਰ ਨਾਰੀਅਲ ਦੇ ਤੇਲ ਨਾਲ ਤੁਸੀਂ ਨਟ ਮੈਗ ਮਿਕਸ ਕਰਕੇ ਜਾਇਫਲ ਜੀ। ਹਾਂਜੀ, ਅੱਗੇ ਦਰਦਾਂ ਵਾਸਤੇ ਪੁੱਛਦੇ ਸੀਗੇ, ਉਹਦੇ ਵਿੱਚ ਤੁਸੀਂ ਤੁੰਮਾ ਪਾਊਡਰ ਲੈਣਾ ਹੈਗਾ, ਕਾਲੀ ਮਿਰਚਾਂ, ਸੁੰਡ ਤੇ ਮਗਾਂ। ਇਹ ਬਰਬਰ ਲੈ ਕੇ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ ਖਾ ਲਿਆ ਕਰੋ। ਕਿਸੇ ਕਿਸਮ ਦੀ ਬੋਡੀ 'ਚ ਦਰਦ ਹੋਵੇ ਸਾਰੇ ਉਹ ਆਪਣੇ ਠੀਕ ਹੋ ਜਾਂਦੀ ਇਹਦੇ ਨਾਲ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਕੁਆਰ ਦਾ ਗੁੱਦਾ ਥੋੜ੍ਹਾ ਲੈ ਕੇ, ਉਹ ਦੇਸੀ ਘੀਮਾ ਭੁੰਨ ਕੇ ਤੁਸੀਂ ਆਪਣੇ 2 ਟਾਈਮ ਖਾ ਲਿਆ ਕਰੋ। ਇਹ ਵਧੀਆ ਚੀਜ਼ ਹੈਗੀ। ਫਿਰ ਯੋਗਰਾਜ ਗੂਗਲ ਦੀਆਂ ਤੁਸੀਂ ਗੋਲੀਆਂ ਖਾ ਸਕਦੇ ਹੈਗੇ, ਬਣੀਆਂ ਬਣਾਈਆਂ ਤੁਹਾਨੂੰ ਮਿਲ ਜਾਂਦੀਆਂ ਹੈਗੀਆਂ ਇਹ। ਫਿਰ ਸੁੰਡ, ਮਗਾਂ, ਕਾਲੀ ਮਿਰਚਾਂ ਇਹ ਬਰਾਬਰ ਲੈਣੀਆਂ। ਇਹ ਖਾਂਸੀ ਵਾਸਤੇ ਵੀ ਠੀਕ ਹੈ, ਸਾਰੇ ਪਿੰਡੇ ਦੇ ਦਰਦ ਵਾਸਤੇ ਵੀ ਠੀਕ ਰਹਿੰਦੀਆਂ ਜੀ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਉਹਨੇ ਸਿਰਮਾਂ ਫੁੰਸੀਆਂ ਹੈਗੀਆਂ, ਉਹ ਤੁਸੀਂ ਔਲਾ ਪਾਊਡਰ ਲੈਣਾ ਹੈਗਾ, ਬਰੀਕ ਪੀਸ ਲਿਓ ਥੋੜ੍ਹਾ ਜਿਹਾ ਉਹਨੂੰ, ਔਲੇ ਪਾਊਡਰ ਨੂੰ ਕਪੜ ਛਾਣ ਕਰ ਲਿਓ। ਫਿਰ ਉਹਦੇ ਵਿੱਚੋਂ ਥੋੜ੍ਹੀ ਦੇਸੀ ਘੀ ਮਿਕਸ ਕਰਕੇ ਤੇ ਥੋੜ੍ਹੀ ਸ਼ੱਕਰ ਮਿਕਸ ਕਰਕੇ ਉਹ ਆਪਣੇ ਲੇਪ ਜਿਹਾ ਬਣਾ ਕੇ ਤੁਸੀਂ ਲਗਾਓ। ਇਹਦੇ ਨਾਲ ਵੀ ਠੀਕ ਹੋ ਜਾਂਦਾ ਜਿਹੜੇ ਸਿਰਮਾਂ ਫੁੰਸੀਆਂ ਫੋੜੇ ਜਿਹੇ ਹੋਏ ਵੇ ਹੈਗੇ। ਫਿਰ ਨਹੀਂ ਤਾਂ ਨਾਰੀਅਲ ਦੇ ਤੇਲ ਦੇ ਵਿੱਚ ਗੰਧਕ ਮਿਕਸ ਕਰਕੇ ਆਪਣੇ ਅੰਦਾਜ਼ੇ ਨਾਲ ਤੁਸੀਂ ਮਿਕਸ ਕਰ ਲਿਓ, ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਲਿਆ ਕਰੋ। ਜਾਂ ਸਿਰ ਧੋਣਾ ਹੈਗਾ ਤੁਸੀਂ ਨਿੰਬ ਦਾ ਸਾਬਣ ਯੂਜ਼ ਕਰ ਲਿਆ ਕਰੋ ਤੁਸੀਂ ਇਹਦੇ ਵਿੱਚ ਇਹ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਤ੍ਰਿਫਲਾ ਪਾਊਡਰ 2 ਚਮਚੇ ਤੇ 1 ਚਮਚਾ ਸ਼ਹਿਦ ਦਾ, ਇਹ ਖਾਣਾ ਹੈਗਾ ਜੀ। ਇਹ ਖਾਣਾ ਹੈਗਾ ਇਹ ਤ੍ਰਿਫਲਾ ਪਾਊਡਰ ਤੇ ਸ਼ਹਿਦ। ਫਿਰ ਨਹੀਂ ਤਾਂ ਸੈਲਸ਼ੀਅਮ ਸ਼ੈਂਪੂ ਮੈਡੀਕੇਟਡ ਏਰੀਆ ਵਿੱਚ ਜਾ ਕੇ ਤੁਸੀਂ ਉੱਥੇ ਲੈਦੇ, ਉਹਦੇ ਤੇ 2.5% ਲਿਖਿਆ ਹੋਇਆ ਹੁੰਦਾ ਜੀ। ਸੈਲਸ਼ੀਅਮ ਸ਼ੈਂਪੂ 2.5%, ਉਹ ਤੁਸੀਂ ਉਹਦੇ ਨਾਲ ਆਪਣੇ ਸਿਰ ਧੋਣਾ ਹੈਗਾ। ਇਹ ਗੰਧਕ ਹੁੰਦੀ ਹੈ ਇਹਦੇ ਵਿੱਚ ਮਿਕਸ ਹੋਈ ਵੀ, ਤੇ ਇਹਦੇ ਨਾਲ ਤੁਸੀਂ ਲਗਾ ਕੇ ਸ਼ੈਂਪੂ ਜਾਂ 5-7 ਮਿੰਟ ਬੈਠੇ ਰਹਿਣਾ ਹੈਗਾ। ਇਹ ਉਹਦੇ ਬਾਅਦ ਤੁਸੀਂ ਨਹਾ ਲਓ। ਇਹ ਤੁਸੀਂ ਰੋਜ਼ ਕਰੋ, ਹਫ਼ਤੇ ਮਾ ਸਾਰੇ ਸਿਰ ਦੇ ਜਿਹੜੇ ਫੋੜੇ ਫਾੜੇ ਆ ਆਪਣੇ ਜ਼ਖਮ ਹੈ ਜਿਹੜੇ ਉਹ ਦੂਰ ਹੋ ਜੂਗੇ ਜੀ। ਇਹ ਸੈਲਸ਼ੀਅਮ ਸ਼ੈਂਪੂ ਤੁਸੀਂ ਜ਼ਰੂਰ ਯੂਜ਼ ਕਰਿਓ। ਇਹ ਵਰਤਿਆ ਵਾ ਘਰ ਦਾ ਆਪਣੇ ਨੁਕਸਾ ਹੈਗਾ ਜੀ, ਸਮਝ ਲਓ। ਇਹਦੇ ਵਿੱਚ ਜਿਹੜੇ ਕਹਿੰਦੇ ਸੀ ਮੇਰੇ ਉਹਦੇ ਅੱਖ ਦੇ ਵਿੱਚ ਫੁੱਲਾ ਜਿਹਾ ਪੈ ਗਿਆ ਹੈਗਾ, ਪਤਾ ਨਹੀਂ ਜਾਲਾ ਜਿਹਾ ਮੂਹਰੇ ਆ ਗਿਆ ਹੈਗਾ, ਉਹ ਤੁਸੀਂ ਉਹਨੇ ਫਟਕੜੀ ਦੀ ਖਿੱਲ ਬਣਾ ਲੈਣੀ ਹੈਗੀ। ਅੱਧਾ ਚਮਚਾ ਸਮਝ ਲਓ ਤੁਸੀਂ ਫਟਕੜੀ ਦੀ ਖਿੱਲ ਲੈ ਲਈ, ਤੇ ਅੱਧਾ ਚਮਚਾ ਤੁਸੀਂ ਬੱਕਰੀ ਦਾ ਦੁੱਧ, ਇਹ ਮਿਕਸ ਕਰਕੇ ਤੁਸੀਂ ਆਪਣੇ ਜਿਸ ਤੱਕ ਕੱਜਲ ਜੀ ਹੁੰਦੀ ਐ ਗਾੜੀ ਜੀ ਬਣਾ ਲੈਣੀ ਹੈਗੀ। ਤੇ ਉਹ ਤੁਸੀਂ ਆਪਣੇ ਜਿਸ ਤੱਕ ਕੱਜਲ ਪਾਉਂਦੇ ਹੁੰਦੇ ਐਂ ਪਾਣੀ ਹੈਗੀ ਅੱਖ, ਖਿੱਲ ਬਣਾ ਦਿਓ ਫਟਕੜੀ ਦੀ। ਇਹ ਯਾਦ ਰੱਖਿਓ, ਕੱਚੇ ਬੱਕਰੀ ਦੇ ਦੁੱਧ ਵਿੱਚ ਘੋਲਣੀ ਹੈਗੀ। ਇਹ ਤੁਸੀਂ ਪਾਓ ਤਾਂ ਜਿਹੜਾ ਅੱਖਾਂ ਦਾ ਫੁੱਲਾ ਹੈਗਾ ਉਹ ਉਹਨੇ ਹੋ ਜਾਂਦਾ ਜੀ। ਜਾਂ ਫਿਰ ਨਹੀਂ ਤਾਂ ਰਸੌਂਤ ਨੂੰ ਪਾਣੀ ਵਿੱਚ ਘਸਾ ਕੇ ਲੇਪ ਜਿਹਾ ਬਣਾ ਕੇ ਉਹ ਅੱਖਾਂ ਦੇ ਉੱਤੇ ਲਗਾਉਣਾ ਜੀ। ਆਪਣੇ ਉੱਪਰਲੀਆਂ ਜਿਹੜੀ ਪੁਤਲੀਆਂ ਦੇ ਵਿੱਚ ਨਹੀਂ ਪਾਣੀਆਂ ਹੈਗੀਆਂ, ਉੱਪਰ ਲਗਾਉਣਾ ਹੈਗਾ ਇਹ। ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ ਜੀ। ਉਹਨੇ ਜਿਹੜਾ ਅੱਖਾਂ ਦਾ ਫੁੱਲਾ ਜਿਹਾ ਹੁੰਦਾ ਪਿਆ। ਬਸ ਹੋ ਗਿਆ ਜੀ ਟਾਈਮ ਕੱਢਣਾ ਹੋਰ ਜੀ? ਹਾਂਜੀ, ਟਾਈਮ ਵੀ ਹੋ ਗਿਆ ਆਪਣਾ। ਚਲੋ ਠੀਕ ਹੈ ਜੀ। ਬਾਕੀ ਜਿਹੜੇ ਰਹਿ ਗਏ 2-4 ਨੁਕਸੇ ਸ਼ੂਗਰ ਦੇ ਤੇ ਐਸਿਡਿਟੀ ਦੇ ਮੋਢੇ ਵੀ ਸਹੀ ਜੀ। ਜ਼ਰੂਰ ਜੀ, ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਸਰੋਤੇ ਸਨ ਜਗਵੀਰ ਸਿੰਘ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਪ੍ਰੋਗਰਾਮ ਜੋ ਮੰਗਲਵਾਰ ਨੂੰ ਆਪਾਂ ਪੁੱਛਦੇ ਹਾਂ। ਇਸੇ ਦੇ ਨਾਲ ਸਾਡਾ ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੋਣ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।